ਬਿਸਮਿਲ੍ਲਾ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਅੱਜ ਦੋ ਖਾਸ ਗੱਲਾਂ ਉੱਤੇ ਵਿਚਾਰ ਸਾਂਝੇ ਕਰਨੇ ਨੇ। ਪਹਿਲੀ ਤਾਂ ਇਹ ਕਿ ਸਾਡੇ ਗੁਆਂਢ ਵਸਦਾ ਦੁਸ਼ਮਣ ਇੱਕ ਵਾਰੀ ਫੇਰ ਅਮਨ ਨੂੰ ਬਰਬਾਦ ਕਰਨ ਦੀ ਸੋਚ ਅਗਾਂਹ ਵਧਾ ਰਿਹਾ ਹੈ। ਮੁਖਤਲਿਫ ਜ਼ਰਾਏ ਤੋਂ ਹਾਸਲ ਹੋਣ ਵਾਲੀਆਂ ਖਬਰਾਂ ਦੱਸਦੀਆਂ ਨੇ ਕਿ ਇੰਡੀਆ ਇੱਕ ਵਾਰੀ ਫੇਰ ਅਜਿਹਾ ਤਮਾਸ਼ਾ ਕਰਨ ਦੀ ਮਨਸੂਬਾਬੰਦੀ ਕਰ ਰਿਹਾ ਹੈ ਜਿਹੜਾ ਇਸ ਖਿੱਤੇ ਨੂੰ ਇੱਕ ਵਾਰੀ ਫੇਰ ਜੰਗ ਦੀ ਭੀੜ ਚੜਾ ਸਕਦਾ ਹੈ। ਇਸ ਤੋਂ ਪਹਿਲਾਂ ਕਈ ਵਾਰੀ ਮੋਦੀ ਸਰਕਾਰ ਦੀ ਅੱਤਗਰਦੀ ਨੇ ਦੋਵਾਂ ਮੁਲਕਾਂ ਦੀਆਂ ਫੌਜਾਂ ਆਮਣੇ ਸਾਹਮਣੇ ਲਿਆਂਦੀਆਂ ਅਤੇ ਕਈ ਵਾਰੀ ਅਜਿਹਾ ਤਮਾਸ਼ਾ ਵੀ ਹੋਇਆ ਜਿਹਦਾ ਮੁੱਲ ਦੋਵਾਂ ਮੁਲਕਾਂ ਦੀ ਲੁਕਾਈ ਨੇ ਤਾਰਿਆ। ਹਾਲੇ ਬਹੁਤਾ ਲੰਮਾ ਅਰਸਾ ਨਹੀਂ ਬੀਤਿਆ ਜਦ ਹਿੰਦੁਸਤਾਨ ਦੇ 6 ਹਥਿਆਰੇ ਤਬਾਹ ਹੋਏ ਅਤੇ ਪਾਕਿਸਤਾਨੀ ਫੌਜਾਂ ਨੇ ਉਹਨੂੰ ਇਹ ਸਬਕ ਦਿੱਤਾ ਕਿ ਖਬਰਦਾਰ, ਜੇ ਤੁਸੀਂ ਕੋਈ ਐਡਵੈਂਚਰ ਕਰੋਗੇ ਤਾਂ ਅਸੀਂ ਤੁਹਾਡਾ ਕੋਈ ਕਰਜ਼ਾ ਨਹੀਂ ਰੱਖਾਂਗੇ, ਤੁਹਾਡਾ ਨਿਉਂਦਰਾ ਭਾਜੀ ਸਣੇ ਮੋੜਾਂਗੇ। ਪਾਕਿਸਤਾਨ ਅਤੇ ਹਿੰਦੁਸਤਾਨ ਦੇ ਇਸ ਟਾਕਰੇ ਦਾ ਪੂਰੀ ਦੁਨੀਆ ਵਿੱਚ ਅਜਿਹਾ ਖੜਾਕ ਸੁਣਾਈ ਦਿੱਤਾ ਕਿ ਅਮਰੀਕੀ ਸਦਰ ਹੁਣ ਤੱਕ ਇੱਕ ਦਰਜਨ ਤੋਂ ਵੱਧ ਵਾਰੀ ਇਹ ਤਸਦੀਕ ਕਰ ਚੁੱਕਿਆ ਹੈ ਕਿ ਪਾਕਿਸਤਾਨ ਨੇ ਮੋਦੀ ਸਰਕਾਰ ਦੀਆਂ ਨਾਸਾਂ ਭੰਨ ਕੇ ਇਹ ਜੰਗ ਯਕਤਰਫਾ ਤੌਰ 'ਤੇ ਜਿੱਤੀ। ਪਾਕਿਸਤਾਨ 에ਅਰਫੋਰਸ ਹੋਵੇ, ਨੇਵੀ ਜਾਂ ਭੋਇਆਂ ਉੱਤੇ ਲੜਨ ਵਾਲੇ ਜੀਦਾਰ ਜਵਾਨ, ਹਰ ਮੈਦਾਨ ਵਿੱਚ ਇਸ ਧਰਤੀ ਦੇ ਪੁੱਤਰਾਂ ਨੇ ਬਹਾਦਰੀ ਦੀਆਂ ਅਜਿਹੀਆਂ ਦਾਸਤਾਨਾਂ ਰਕਮ ਕੀਤੀਆਂ ਨੇ ਜਿਨ੍ਹਾਂ ਨੂੰ ਕੁੱਲ ਜਹਾਨ ਵਿੱਚ ਮਿਸਾਲਾਂ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਅਸੀਂ ਦੇਸ਼ ਪੰਜਾਬ ਦੇ ਵਸਣ ਵਾਲੇ ਅਮਨ ਅਤੇ ਭਾਈਚਾਰੇ ਦੇ ਪ੍ਰਚਾਰਕ ਹਾਂ। ਅਸੀਂ ਹਰ ਹਾਲਾਤ ਵਿੱਚ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਸੋਚ ਰੱਖਦੇ ਹਾਂ। ਅਸੀਂ ਨਹੀਂ ਚਾਹੁੰਦੇ ਕਿ ਇੱਕ ਵਾਰੀ ਫੇਰ ਮੋਦੀ ਸਰਕਾਰ ਦੀ ਅੱਤਗਰਦੀ ਦਾ ਮੁੱਲ ਦੋਵੇਂ ਪਾਸੇ ਵਸਦੇ ਆਮ ਲੋਕ ਅਦਾ ਕਰਨ। ਅਸੀਂ ਨਹੀਂ ਚਾਹੁੰਦੇ ਕਿ ਇੰਤਹਾ ਪਸੰਦ ਸੋਚ ਰੱਖਣ ਵਾਲੀ ਹਿੰਦੁਸਤਾਨੀ ਸਰਕਾਰ ਦੋਵਾਂ ਦੇਸ਼ਾਂ ਵਿੱਚ ਬਰਬਾਦੀ ਦੀ ਕੋਈ ਨਵੀਂ ਕਹਾਣੀ ਲਿਖੇ। ਅਸੀਂ ਚਾਹੁੰਦੇ ਹਾਂ ਕਿ ਹਰ ਗੱਲ ਅਤੇ ਹਰ ਮਸਲਾ ਦੁਨੀਆ ਦੀਆਂ ਵੱਡੀਆਂ ਤਾਕਤਾਂ ਨੂੰ ਮੁਨਸਬ ਮੰਨ ਕੇ ਤੈਅ ਕਰ ਲਿਆ ਜਾਏ। ਪਰ ਸਾਡਾ ਦੁਸ਼ਮਣ ਇਹ ਸੋਚ ਨਹੀਂ ਰੱਖਦਾ। ਉਹਨੇ ਹਮੇਸ਼ਾ ਅੱਤਗਰਦੀ ਦੀ ਅੱਗ ਨੂੰ ਹਵਾ ਦਿੱਤੀ। ਆਪਣੇ ਮੁਲਕ ਵਿੱਚ ਵਸਣ ਵਾਲੀਆਂ ਅਕਲੀਤਾਂ ਦੇ ਅੱਖ ਹੋਏ ਉਹਨਾਂ ਨੂੰ ਮਜ਼ਹਬੀ ਪਹਿਚਾਣ ਪਾਰੋਂ ਕਤਲ ਕੀਤਾ ਗਿਆ। ਉਹਨਾਂ ਦੇ ਮੁੱਢਲੇ ਹੱਕਾਂ ਉੱਤੇ ਰੋਕਾਂ ਲਾਈਆਂ। ਇੱਥੋਂ ਤੱਕ ਹਾਲਾਤ ਪੈਦਾ ਕਰ ਦਿੱਤੇ ਕਿ ਅੱਜ ਹਿੰਦੁਸਤਾਨ ਵਿੱਚ ਕੀ ਮੁਸਲਮਾਨ, ਕੀ ਈਸਾਈ, ਕੀ ਬੁੱਧ ਅਤੇ ਕੀ ਜੈਨ ਆਪਣੇ ਮਜ਼ਹਬੀ ਅਤੇ ਮੁੱਢਲੇ ਹੱਕਾਂ ਤੋਂ ਮਹਿਰੂਮ ਹੋ ਕੇ ਹਯਾਤੀ ਗੁਜ਼ਾਰਨ 'ਤੇ ਮਜਬੂਰ ਨੇ। ਇੰਝ ਹੀ ਸਾਡੇ ਸਿੱਖ ਭਰਾ ਵੀ ਇਸ ਅੱਤਗਰਦੀ ਦਾ ਸਾਹਮਣਾ ਕਰ ਰਹੇ ਨੇ। ਤੁਸੀਂ ਵੇਖੋ ਤਾਂ ਜਦ ਦਾ ਪੰਜਾਬ ਵੰਡਿਆ ਗਿਆ ਹੈ, ਸਾਡੇ ਪੰਜਾਬੀ ਭਰਾਵਾਂ ਨੂੰ ਕਦੇ ਵੀ ਸੁੱਖ ਨਾਲ ਰਹਿਣਾ ਨਸੀਬ ਨਹੀਂ ਹੋਇਆ। ਕਦੀ ਉਹਨਾਂ ਨੂੰ ਪਾਕਿਸਤਾਨ ਨਾਲ ਜੋੜਿਆ ਜਾਂਦਾ ਹੈ, ਕਦੀ ਉਹਨਾਂ ਦੀ ਹਿੰਦੁਸਤਾਨੀਅਤ ਉੱਤੇ ਸ਼ੱਕ ਕੀਤਾ ਜਾਂਦਾ ਹੈ ਅਤੇ ਕਦੀ ਉਹਨਾਂ ਲਈ ਸਿੱਖ ਹੋਣਾ ਜੁਰਮ ਬਣਾ ਦਿੱਤਾ ਜਾਂਦਾ ਹੈ। 84 ਵਿੱਚ ਹੋਣ ਵਾਲਾ ਕਤਲੇਆਮ ਹੋਵੇ ਜਾਂ ਫਿਰ ਉਸ ਮਗਰੋਂ ਚੜ੍ਹਦੇ ਪੰਜਾਬ ਵਿੱਚ ਹੱਕ ਮਾਰਨ ਦਾ ਲੰਬਾ ਸਿਲਸਿਲਾ, ਹਿੰਦੁਸਤਾਨੀ ਸਰਕਾਰ ਨੂੰ ਨਾ ਤਾਂ ਚੜ੍ਹਦੇ ਪੰਜਾਬ ਦੇ ਵਸਨੀਕਾਂ ਦੇ ਹੱਕ ਬਰਦਾਸ਼ਤ ਹੁੰਦੇ ਨੇ ਅਤੇ ਨਾ ਹੀ ਉਹਦੇ ਕੋਲੋਂ ਲੈਂਦੇ ਪੰਜਾਬ ਦੀ ਤਰੱਕੀ ਹਜ਼ਮ ਹੁੰਦੀ ਹੈ। ਬਹਰਹਾਲ ਮੈਂ ਇੱਕ ਵਾਰੀ ਫੇਰ ਆਖਾਂਗਾ ਕਿ ਜੰਗ ਦੀ ਰਾਹ ਅਖਤਿਆਰ ਕਰਕੇ ਨਾ ਤਾਂ ਮੋਦੀ ਸਰਕਾਰ ਚੋਣਾਂ ਜਿੱਤ ਸਕਦੀ ਹੈ ਅਤੇ ਨਾ ਹੀ ਆਪਣੇ ਮੱਥੇ ਉੱਤੇ ਲੱਗੀ ਹੋਈ ਜ਼ਿਲਤ ਦੀ ਉਸ ਕਾਲਕ ਨੂੰ ਮਿਟਾ ਸਕਦੀ ਹੈ ਜਿਹੜੇ ਜੰਗ ਦੇ ਮੈਦਾਨ ਵਿੱਚ ਪਾਕਿਸਤਾਨੀ 에ਅਰਫੋਰਸ ਨੇ ਹਮੇਸ਼ਾ ਲਈ ਉਹਦਾ ਮੁਕੱਦਰ ਬਣਾ ਦਿੱਤੀ। ਹੁਣ ਵੀ ਜੇਕਰ ਮੋਦੀ ਸਰਕਾਰ ਨੇ ਕੋਈ ਐਡਵੈਂਚਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਦੇਸ਼ ਪੰਜਾਬ ਦੇ ਵਾਸੀ ਇੱਕ ਵਾਰੀ ਫੇਰ ਆਪਣੀਆਂ ਫੌਜਾਂ ਦੇ ਮੋਢੇ ਨਾਲ ਮੋਢਾ ਲਾ ਕੇ ਮੋਦੀ ਸਰਕਾਰ ਨੂੰ ਉਹਦੀ ਅੱਤਗਰਦੀ ਅਤੇ ਫੌਜ ਨੂੰ ਨੱਥ ਪਾਉਣ ਲਈ ਤਿਆਰ ਬੈਠੇ ਨੇ। ਅਸੀਂ ਦੇਸ਼ ਪੰਜਾਬ ਦੇ ਵਾਸੀ ਨਾ ਤਾਂ ਗੋਲੇ ਬਾਰੂਦ ਤੋਂ ਡਰਦੇ ਹਾਂ ਅਤੇ ਨਾ ਹੀ ਮੌਤ ਸਾਡਾ ਰਾਹ ਢੱਕਦੀ ਹੈ। ਅਸੀਂ ਵਿੱਚ ਮੈਦਾਨੇ ਲੜਨ ਦੀ ਗੁੜਤੀ ਲੈ ਕੇ ਜੰਮਣ ਵਾਲੇ ਉਹ ਲੋਕ ਹਾਂ ਜਿਨ੍ਹਾਂ ਲਈ ਲੜਾਈ, ਖੇਡ ਅਤੇ ਸ਼ਹਾਦਤ ਦੇ ਰੁਤਬੇ 'ਤੇ ਫਾਇਜ਼ ਹੋਣਾ ਵੱਡੇ ਏਜ਼ਾਜ਼ ਦੀ ਗੱਲ ਹੈ। ਅਸੀਂ ਮੋਦੀ ਸਰਕਾਰ ਨੂੰ ਇੱਕ ਵਾਰੀ ਫਿਰ ਵਾਰਨਿੰਗ ਦਿੰਦੇ ਹਾਂ ਕਿ ਹੋਸ਼ ਕਰ, ਇਹ ਪਾਕਿਸਤਾਨ ਹੈ ਜਿਹਦਾ ਬੱਚਾ ਮੁਜਾਹਿਦ ਅਤੇ ਸਿਪਾਹੀ ਹੈ। ਇਸ ਪਾਸੇ ਮੈਲੀ ਅੱਖ ਨਾਲ ਨਾ ਵੇਖੇ ਤੇ ਡੇਲੇ ਬਾਹਰ ਆ ਜਾਣਗੇ। ਬਹਰਹਾਲ ਫਿਰ ਇੱਕ ਵਾਰੀ ਆਖਾਂਗਾ ਕਿ ਅਸੀਂ ਆਖਰੀ ਹੱਦ ਤੱਕ ਅਮਨ ਨੂੰ ਮੌਕਾ ਦੇਣ ਦੇ ਕਾਇਲ ਹਾਂ। ਅਮਨ ਜੀ ਕੋਈ ਦੂਜੀ ਗੱਲ ਨਹੀਂ, ਅਮਨ ਰਹੇਗਾ ਅਤੇ ਦੋਵਾਂ ਦੇਸ਼ਾਂ ਦੇ ਲੋਕ ਤਰੱਕੀ ਦੀ ਰਾਹ ਟੁਰਨਗੇ। ਜੇਕਰ BJP ਚੋਣਾਂ ਵਿੱਚ 4 ਸੀਟਾਂ ਜਿੱਤਣ ਲਈ ਖਤਰੇ ਦੇ ਅਮਨ ਨੂੰ ਦਾਅ 'ਤੇ ਲਾਉਣਾ ਚਾਹੁੰਦੀ ਹੈ ਤਾਂ ਫਿਰ ਅਸੀਂ ਇਹੋ ਆਖਾਂਗੇ ਕਿ ਸੱਚ ਬਿਸਮਿਲ੍ਲਾ, ਆ ਜਾ ਬੇਲੀਆ, ਵਿੱਚ ਮੈਦਾਨੇ ਆਮਣੇ ਸਾਹਮਣੇ ਖਲੋ ਕੇ ਪੰਜੇ ਨਾਲ ਪੰਜਾ ਲੜਾ ਕੇ ਫਿਰ ਇੱਕ ਵਾਰੀ ਵੇਖ ਲੈ ਤੂੰ ਕਿੰਨੇ ਪਾਣੀ 'ਚ ਅਤੇ ਸਾਡੇ ਡਰਾਂ 'ਚ ਕਿੰਨੀ ਜਾਨ ਹੈ। ਸੱਜਣ ਪਿਆਰਿਓ, ਇਹਦੇ ਨਾਲ ਇੱਕ ਹੋਰ ਜ਼ਰੂਰੀ ਮਸਲੇ ਉੱਤੇ ਝਾਤ ਪਾਉਣੀ ਵੀ ਬੜੀ ਜ਼ਰੂਰੀ ਹੈ ਜਿਹਦਾ ਬਰਾਹ ਰਾਸਤ ਤਾਲੁਕ ਸਾਡੀ ਸਿਆਸਤ ਨਾਲ ਹੈ। ਤੁਸੀਂ ਗੌਰ ਕੀਤਾ ਹੋਏਗਾ ਕਿ ਜਦ ਵੀ ਮੁਲਕ ਦੁਸ਼ਮਣ ਖਾਸ ਕਰ ਹਿੰਦੁਸਤਾਨ ਵੱਲੋਂ ਕਿਸੇ ਐਡਵੈਂਚਰ ਦਾ ਸੋਚਿਆ ਜਾਂਦਾ ਹੈ ਅਤੇ ਇਸ ਤੋਂ ਪਹਿਲਾਂ ਪੰਜਾਬ ਦੇ ਖਿਲਾਫ ਇੱਕ ਖਾਸ ਕਿਸਮ ਦੀ ਮੁਹਿੰਮ ਸ਼ੁਰੂ ਕੀਤੀ ਜਾਂਦੀ ਹੈ। ਬਲੋਚ ਕੌਮ ਪ੍ਰਸਤ, ਪਖਤੂਨ ਅਤੇ ਸਿੰਧੀ ਜਿਹੜੇ ਹਿੰਦੁਸਤਾਨੀ ਮਫਾਦਾਂ ਦੀ ਰਾਖੀ ਕਰਦੇ ਨੇ ਉਹ ਪੰਜਾਬ ਦੇ ਖਿਲਾਫ ਬਾਕਾਇਦਾ ਅਜਿਹੀ ਮੁਹਿੰਮ ਸ਼ੁਰੂ ਕਰ ਦਿੰਦੇ ਨੇ ਜਿਹਦੇ ਨਾਲ ਇਹ ਤਾਸਰ ਮਿਲਦਾ ਹੈ ਕਿ ਜਿਵੇਂ ਪੰਜਾਬ ਉਹਨਾਂ ਦੇ ਹੱਕ ਲੁੱਟ ਕੇ ਖਾ ਰਿਹਾ ਹੈ। ਹਾਲਾਂਕਿ ਮਸਲਾ ਇਸ ਤੋਂ ਬਿਲਕੁਲ ਉਲਟ ਹੈ। ਪੰਜਾਬ
ਆਪਣਾ ਹਿੱਸਾ ਦੇ ਕੇ ਵੀ ਪਿਛਲੇ 78 ਵਰਿਆਂ ਤੋਂ ਤਾਨੇ ਮਿਹਣੇ ਸੁਣਦਾ ਆ ਰਿਹਾ ਹੈ। ਪਹਿਲੀ ਵਾਰੀ ਮਰੀਮ ਨਵਾਜ਼ ਨੇ ਇਹਨਾਂ ਲੋਕਾਂ ਨੂੰ ਜਵਾਬ ਦਿੱਤਾ ਅਤੇ ਉਹਨਾਂ ਕੌਮ ਪ੍ਰਸਤਾਂ ਦੇ ਨਾਲ ਨਾਲ ਉਹ ਸਿਆਸੀ ਜਮਾਤਾਂ ਵੀ ਮੈਦਾਨ ਵਿੱਚ ਉਤਰ ਆਈਆਂ ਜਿਹੜੀਆਂ ਕੌਮੀ ਸਿਆਸਤ ਕਰਨ ਦਾ ਦਾਅਵਾ ਰੱਖਦੀਆਂ ਨੇ। ਖਾਸ ਕਰ ਪੀਪਲ ਪਾਰਟੀ ਦੇ ਉਹਨਾਂ ਲੀਡਰਾਂ ਵੱਲੋਂ ਪੰਜਾਬ ਬਾਰੇ ਅਜਿਹੀ ਬਕਵਾਸ ਕੀਤੀ ਗਈ ਜਿਹੜੀ ਇੰਤਹਾਈ ਨਾਕਾਬਲੇ ਬਰਦਾਸ਼ਤ ਹੈ। ਇਹ ਉਹ ਸਿਆਸਤਦਾਨ ਨੇ ਜਿਹੜੇ ਆਪਣੇ ਆਪ ਨੂੰ ਸਿਰਫ ਸਿਰ ਤੱਕ ਮਹਦੂਦ ਨਹੀਂ ਕਰਦੇ ਬਲਕਿ ਦਾਅਵਾ ਰੱਖਦੇ ਨੇ ਕਿ ਅਸੀਂ ਪੂਰੇ ਮੁਲਕ ਦੀ ਵਾਧਤ ਅਤੇ ਇਤਿਹਾਦ ਦੀ ਅਲਾਮਤ ਹਾਂ। ਕੱਲ੍ਹ ਸ਼੍ਰੀ ਰਮਾਨ ਜੀ ਸਿਆਸਤਦਾਨ ਨੇ ਵੀ ਅਜਿਹੀ ਬਕਬਕ ਕੀਤੀ ਹੈ ਜਿਹਨੂੰ ਕੋਈ ਮੁਹੱਜ਼ਬ ਅਤੇ ਸਮਝਦਾਰ ਬੰਦਾ ਕਿਸੇ ਸਿਆਣੇ ਦੀ ਗੁਫ਼ਤਗੂ ਆਖ ਹੀ ਨਹੀਂ ਸਕਦਾ। ਉਸ ਆਖਿਆ ਕਿ ਪੰਜਾਬ ਸਰਕਾਰ ਸੂਬਾਈਅਤ ਨੂੰ ਹਵਾ ਦੇਣ ਦੀ ਥਾਵੇਂ ਜਨੂਬੀ ਪੰਜਾਬ ਦੇ ਹਾਲਾਤਾਂ ਦਾ ਜਾਇਜ਼ਾ ਲਵੇ ਜਿੱਥੇ ਲੋਕ ਉਹਨਾਂ ਸਹੂਲਤਾਂ ਤੋਂ ਹੀ ਮਹਿਰੂਮ ਨੇ ਜਿਹੜੀਆਂ ਆਜ਼ਾਦੀ ਦੀਆਂ ਮੁੱਢਲੀਆਂ ਲੋੜਾਂ ਸਮਝੀਆਂ ਜਾਂਦੀਆਂ ਨੇ। ਉਸ ਬੀਬੀ ਨੇ ਬਾਰ-ਬਾਰ ਆਖਿਆ ਕਿ ਜਨੂਬੀ ਪੰਜਾਬ ਸੈਂਟਰਲ ਪੰਜਾਬ ਦੀ ਤਰੱਕੀ ਦਾ ਮੁੱਲ ਤਾਰ ਰਿਹਾ ਹੈ। ਮੈਂ ਸ਼੍ਰੀ ਰਮਾਨ ਨੂੰ ਆਖਾਂਗਾ ਕਿ ਬੀਬੀ ਜੇ ਤੈਨੂੰ ਚਰਸ ਵਾਲੇ ਪੱਕੇ ਸਿਰਗਟ ਪੀਣ ਤੋਂ ਫੁਰਸਤ ਲੱਭੇ, ਜੇ ਤੇਰਾ ਮੂੰਹ ਤੇ ਥੱਪਿਆ ਸੁਰਖੀ ਪਾਊਡਰ ਨਾ ਪਿਘਲੇ ਤੇ ਮੈਂ ਤੈਨੂੰ ਵਿਖਾਵਾਂ ਕਿ ਰਹੀਮ ਯਾਰ ਖਾਂ, ਸਦਕਾਬਾਦ, ਚੋਲਸਤਾਨ, ਬਹਾਵਲਪੁਰ, ਮੁਲਤਾਨ, ਕੋਟ ਮਿੱਠਣ ਅਤੇ ਇਹਦੇ ਨਾਲ ਨਾਲ ਝੰਗ ਦੀ ਪੂਰੀ ਪੱਟੀ ਦੇ ਹਾਲਾਤ ਕੀ ਨੇ। ਇੱਥੇ ਵਸਣ ਵਾਲੇ ਲੋਕ ਤੁਹਾਡੇ ਤਰੱਕੀ ਯਾਫਤਾ ਸ਼ਹਿਰਾਂ ਤੋਂ ਵੱਧ ਸਹੂਲਤਾਂ ਵਾਲੀ ਜ਼ਿੰਦਗੀ ਗੁਜ਼ਾਰ ਰਹੇ ਨੇ। ਸਾਡਾ ਆਮ ਪਿੰਡ ਥਾਂ ਵੀ ਤੁਹਾਡੇ ਲਾੜਕਾਣੇ ਤੋਂ ਜ਼ਿਆਦਾ ਤਰੱਕੀ ਯਾਫਤਾ ਹੈ। ਇਹਨਾਂ ਲੋਕਾਂ ਨੇ ਤਮਾਸ਼ਾ ਬਣਾ ਲਏ ਪੰਜਾਬ ਬਾਰੇ ਅਜਿਹਾ ਪ੍ਰਾਪੇਗੰਡਾ ਕੀਤਾ ਜਾਂਦਾ ਹੈ ਜਿਵੇਂ ਕੁੱਲ ਜਾਣਨਾ ਅਤੇ ਸਿਰਫ ਔਰ ਸਿਰਫ ਇਹ ਸ਼ੋਭਦਾਬਾਜ਼ ਜਿਹੜੀ ਤਸਵੀਰ ਜਾਂ ਗੱਲ ਕਰਨਗੇ ਉਹਦੇ ਉੱਤੇ ਮਨੋਂ ਯਕੀਨ ਕਰ ਲਿਆ ਜਾਏਗਾ। ਪੰਜਾਬ ਦੀ ਵਜ਼ੀਰ ਆਲਾ ਮਰੀਮ ਨਵਾਜ਼ ਨੇ ਬਿਲਕੁਲ ਠੀਕ ਆਖਿਆ ਹੈ। ਜਿਹੜਾ ਜਨੂਬੀ ਅਤੇ ਸੈਂਟਰਲ ਪੰਜਾਬ ਦੀ ਗੱਲ ਕਰੇਗਾ ਉਹ ਨਾ ਤਾਂ ਇਸ ਧਰਤੀ ਦਾ ਸੱਕਾ ਹੈ ਅਤੇ ਨਾ ਹੀ ਇਸ ਮੁਲਕ ਦਾ ਖੈਰ ਖਾ ਹੋ ਸਕਦਾ ਹੈ। ਸਾਡਾ ਪੰਜਾਬ ਇੱਕ ਹੈ। ਇਹ ਸਾਰੇ ਪੰਜਾਬ ਵਿੱਚ ਇੱਕੋ ਤਰ੍ਹਾਂ ਦੀ ਤਰੱਕੀ ਹੋਣੀ ਚਾਹੀਦੀ ਹੈ। ਪੰਜਾਬ ਦਾ ਹਰ ਵਾਸੀ ਬਰਾਬਰੀ ਦੀ ਬੁਨਿਆਦ ਉੱਤੇ ਤਰੱਕੀ ਦਾ ਹੱਕਦਾਰ ਅਤੇ ਬਰਾਬਰੀ ਦੀ ਬੁਨਿਆਦ ਉੱਤੇ ਸਹੂਲਤਾਂ ਦਾ ਤਲਬਗਾਰ ਹੈ। ਪੰਜਾਬ ਸਰਕਾਰ ਨਾ ਤਾਂ ਜਨੂਬੀ ਜਾਂ ਅੱਪਰ ਪੰਜਾਬ ਵਿੱਚ ਕੋਈ ਫਰਕ ਰੱਖਦੀ ਹੈ ਅਤੇ ਨਾ ਹੀ ਸਾਰੀਆਂ ਸਹੂਲਤਾਂ ਕਿਸੇ ਇੱਕ ਖਾਸ ਇਲਾਕੇ ਤੱਕ ਮਹਦੂਦ ਨੇ। ਇਹੋ ਵਜ੍ਹਾ ਹੈ ਕਿ ਪਿਛਲੇ ਦਿਨਾਂ ਵਿੱਚ ਨਵਾਜ਼ ਸ਼ਰੀਫ ਹੋਰਾਂ ਵੀ ਮਰੀਮ ਨਵਾਜ਼ ਦੀ ਹਮਾਇਤ ਕਰਦੇ ਆਖਿਆ ਕਿ ਉਹ ਪੰਜਾਬ ਲਈ ਜੋ ਕਰ ਰਹੀ ਹੈ ਉਹ ਬਿਲਕੁਲ ਠੀਕ ਅਤੇ ਦਰੁਸਤ ਕਰ ਰਹੀ ਹੈ। ਸੱਜਣ ਪਿਆਰਿਓ, ਇੱਕ ਪਾਸੇ ਸਾਡੇ ਸਰਹੱਦ ਉੱਤੇ ਅੱਤਗਰਦ ਮੋਦੀ ਸਰਕਾਰ ਜੰਗ ਮੁਸਲਤ ਕਰਨਾ ਚਾਹੁੰਦੀ ਹੈ ਅਤੇ ਦੂਜੇ ਪਾਸੇ ਇਹ ਪੰਜਾਬ ਦੁਸ਼ਮਣ ਆਪਣੇ ਪ੍ਰਾਪੇਗੰਡੇ ਤੋਂ ਬਾਜ਼ ਨਹੀਂ ਆ ਰਿਹਾ। ਤੁਸੀਂ ਗੌਰ ਕਰੋ, ਇੱਕ ਪਾਸੇ ਬਾਹਰੋਂ ਸਾਡੇ ਦੇਸ਼ ਉੱਤੇ ਹਮਲੇ ਦੀ ਤਿਆਰੀ, ਦੂਜੇ ਪਾਸੇ ਅੰਦਰੋਂ ਇਸ ਸਿਆਸਤ ਨੂੰ ਕਮਜ਼ੋਰ ਕਰਨ ਲਈ ਸੂਬਾਈਅਤ ਦਾ ਜ਼ਹਿਰ ਘੋਲਿਆ ਜਾ ਰਿਹਾ ਹੈ। ਜੇਕਰ ਮਰੀਮ ਨਵਾਜ਼ ਪੰਜਾਬ ਦਾ ਮੁਕੱਦਮਾ ਲੜ ਰਹੀ ਹੈ ਅਤੇ ਇਹਦੇ ਪਿੱਛੇ 78 ਸਾਲ ਦੇ ਤਾਨੇ ਮਿਹਣੇ ਅਤੇ ਉਹ ਇਲਜ਼ਾਮ ਨੇ ਜਿਨ ਦਾ ਜਵਾਬ ਕਦੇ ਪੰਜਾਬ ਨੇ ਦਿੱਤਾ ਹੀ ਨਹੀਂ ਸੀ। ਜੇਕਰ ਅੱਜ ਵੀ ਮਰੀਮ ਨਵਾਜ਼ ਚੁੱਪ ਰਵੇ ਜਾਂ ਫਿਰ ਇਸ ਜ਼ਹਿਰੀਲੇ ਪ੍ਰਾਪੇਗੰਡੇ ਦਾ ਜਵਾਬ ਦੇਣ ਤੋਂ ਗੁਰੇਜ਼ ਕਰੇ, ਸਿਆਸੀ ਮਸਲਾ ਦਾ ਸ਼ਿਕਾਰ ਹੋ ਜਾਏ ਤਾਂ ਫਿਰ ਤਾਰੀਖ ਉਹਨੂੰ ਕਦੇ ਵੀ ਮਾਫ ਨਹੀਂ ਕਰੇਗੀ। ਮਰੀਮ ਨਵਾਜ਼ ਨੇ ਜੇ ਪੰਜਾਬ ਦੀ ਗੱਲ ਕਰਨੀ ਸ਼ੁਰੂ ਕੀਤੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਸੂਬਾਈਅਤ ਨੂੰ ਹਵਾ ਦੇ ਰਹੀ ਹੈ, ਬਲਕਿ ਉਹ ਦੱਸ ਰਹੀ ਹੈ ਕਿ ਹੁਣ ਉਹਨਾਂ ਸਿਆਸਤਦਾਨਾਂ ਦੀ ਹਿੰਮਤ ਜਵਾਬ ਦੇ ਗਈ ਹੈ ਜਿਹੜੇ ਮਸਲਕ ਦੇ ਕਾਇਲ ਸਨ, ਜਿਨ੍ਹਾਂ ਨੇ ਕਈ ਦਹਾਕਿਆਂ ਤੋਂ ਪੰਜਾਬ ਦੇ ਹੱਕਾਂ ਉੱਤੇ ਇਸ ਕਰਕੇ ਕੰਪਰੋਮਾਈਜ਼ ਕਰ ਲਿਆ ਕਿ ਦੂਜੇ ਸੂਬਿਆਂ ਦਾ ਅਹਿਸਾਸੇ ਮਾਰੂਮੀ ਨਾ ਵਧੇ। ਹਾਲਾਂਕਿ ਉਹਨਾਂ ਦੀਆਂ ਮਾਰੂਮੀਆਂ ਦਾ ਸਭ ਤੋਂ ਵੱਡਾ ਜ਼ਿੰਮੇਦਾਰ ਉਹ ਮੁਕਾਮੀ ਸਿਆਸਤਦਾਨ ਹੈ ਜਿਹਨੇ ਪੰਜਾਬ ਨੂੰ ਮੰਦਾ ਬੋਲ ਕੇ ਆਪ ਆਪਣੀ ਨਸਲਾਂ ਸਵਾਰ ਲਈਆਂ। ਉਹ ਕਰਪਟ ਟੋਲਾ ਹੈ ਜਿਹਦੀ ਕਮਾਈ ਦਾ ਜ਼ਰੀਆ ਆਪਣੇ ਸੂਬੇ ਅਤੇ ਸੂਬੇ 'ਚ ਵਸਣ ਵਾਲੇ ਦਾ ਹੱਕ ਮਾਰਨਾ ਹੈ। ਇਸ ਉੱਤੇ ਫਿਰ ਗੱਲਾਂ ਕਰਾਂਗਾ ਅਤੇ ਤਫਸੀਲ ਨਾਲ ਦੱਸਾਂਗਾ ਕਿ KP, ਸਿੰਧ ਅਤੇ ਬਲੋਚਿਸਤਾਨ ਦੀਆਂ ਅਸਲ ਮਾਰੂਮੀਆਂ ਹਨ ਕੀ, ਉਹਨਾਂ ਦੀ ਤਰੱਕੀ ਦਾ ਰਾਹ ਕਿਹਨੇ ਖੋਟਾ ਕੀਤਾ ਹੈ ਅਤੇ ਕੌਣ ਹੈ ਜਿਹੜਾ ਇਸ ਰਿਆਸਤ ਦੀ ਵਾਧੇ ਦੇ ਖਿਲਾਫ ਸਾਜ਼ਿਸ਼ਾਂ ਕਰ ਰਿਹਾ ਹੈ। ਇਸ ਉਮੀਦ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਇਸ ਖਿੱਤੇ ਵਿੱਚ ਅਮਨ ਅਤੇ ਭਾਈਚਾਰੇ ਦੀ ਫਜ਼ਾ ਸਾਜ਼ਗਾਰ ਬਣਾਏ। ਉਹਨਾਂ ਅਤਿਕਰਤਾਂ ਨੂੰ ਗਾਰਤ ਕਰੇ ਜਿਹੜੇ ਅਮਨ ਦੇ ਦੁਸ਼ਮਣ ਨੇ। ਵਸਦਾ ਰਵੇ ਚੜ੍ਹਦਾ ਤੇ ਲਹਿੰਦਾ ਪੰਜਾਬ, ਜਮ ਜਮ ਜੀਵਨ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਸਨੀਕ। ਇਜਾਜ਼ਤ ਦਿਓ, ਰੱਬ ਰਾਖਾ।